ਇਸ ਲਈ ਵੱਡੀ ਅਪਡੇਟ ਜਿਵੇਂ ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਹਵਾਈ ਸੇਵਾਵਾਂ ਜਿਹੜੀਆਂ ਉਹ ਠੱਪ ਹੋ ਗਈਆਂ ਨੇ। ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੱਸ ਦਈਏ ਕਿ ਮਾਈਕਰੋਸਾਫਟ ਦੇ ਸਰਵਰ 'ਚ ਖਰਾਬੀ ਆਉਣ ਕਾਰਨ ਫਲਾਈਟ ਸੇਵਾਵਾਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਕਈ ਕੰਪਨੀਆਂ ਦੇ ਜਹਾਜ਼ ਉੱਡਣ ਦੇ ਯੋਗ ਨਹੀਂ ਨੇ। ਭਾਰਤ 'ਚ ਦਿੱਲੀ, ਮੁੰਬਈ ਅਤੇ ਬੈਂਗਲੌਰ ਹਵਾਈ ਅੱਡਿਆਂ ਤੇ ਉਡਾਨਾਂ ਨਿਰਧਾਰਤ ਸਮੇਂ ਤੋਂ ਪਿੱਛੇ ਜਿਹੜੀਆਂ ਚੱਲ ਰਹੀਆਂ ਨੇ। ਭਾਰਤ ਸਰਕਾਰ ਨੇ ਇਹਨਾਂ ਤਕਨੀਕੀ ਸਮੱਸਿਆਵਾਂ ਤੋਂ ਬਾਅਦ ਮਾਈਕਰੋਸਾਫਟ ਦੇ ਨਾਲ ਸੰਪਰਕ ਕੀਤਾ। ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਐਮਰਜੈਂਸੀ ਮੀਟਿੰਗ ਜਿਹੜੀ ਉਹ ਬੁਲਾਈ ਹੈ। ਦੱਸ ਦਈਏ ਕਿ ਸਪਾਈਸ ਜੈਟ, ਇੰਡੀਗੋ ਅਤੇ ਆਕਾਸ਼ ਏਅਰਲਾਈਨ ਨੇ ਵੀ ਇਸੇ ਤਰ੍ਹਾਂ ਦੀਆਂ ਤਕਨੀਕੀ ਸਮੱਸਿਆਵਾਂ ਦਾ ਹਵਾਲਾ ਜਿਹੜਾ ਉਹ ਦਿੱਤਾ ਹੈ। ਇੰਡੀਗੋ ਅਤੇ ਸਪਾਈਸ ਜੈਟ ਵਰਗੀਆਂ ਏਅਰਲਾਈਨਸ ਦਾ ਕਹਿਣਾ ਹੈ ਕਿ ਸਰਵਰ ਦੀ ਸਮੱਸਿਆ ਕਾਰਨ ਸੇਵਾਵਾਂ ਜਿਹੜੀਆਂ ਉਹ ਰੁਕੀਆਂ ਹੋਈਆਂ ਨੇ। ਹਵਾਈ ਅੱਡੇ ਤੇ ਚੈੱਕ ਇਨ ਅਤੇ ਚੈੱਕ ਆਊਟ ਪ੍ਰਣਾਲੀ ਜਿਹੜੀ ਉਹ ਠੱਪ ਹੋ ਚੁੱਕੀ ਹੈ। ਬੁਕਿੰਗ ਸੇਵਾਵਾਂ ਵੀ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਸਿਰਫ ਏਅਰਲਾਈਨਸ ਹੀ ਨਹੀਂ ਬਲਕਿ ਕਈ ਦੇਸ਼ਾਂ 'ਚ ਬੈਂਕਿੰਗ ਸੇਵਾਵਾਂ, ਟਿਕਟ ਬੁਕਿੰਗ ਅਤੇ ਸਟਾਕ ਐਕਸਚੇਂਜ ਵੀ ਜਿਹੜਾ ਉਹ ਪ੍ਰਭਾਵਿਤ ਹੋਇਆ। ਸਾਈਬਰ ਸੁਰੱਖਿਆ ਪਲੇਟਫਾਰਮ ਯਾਨੀ ਕਿ ਕਰਾਊਡ ਸਟ੍ਰਾਈਕ 'ਚ ਸਮੱਸਿਆਵਾਂ ਕਾਰਨ ਸੇਵਾਵਾਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਇਹਨਾਂ ਦਾ ਸਭ ਤੋਂ ਜ਼ਿਆਦਾ ਅਸਰ ਜਿਹੜਾ ਅਮਰੀਕੀ ਏਅਰਲਾਈਨਸ 'ਤੇ ਪਿਆ। ਅਮਰੀਕਾ ਦੇ ਕਈ ਹਿੱਸਿਆਂ 'ਚ ਐਮਰਜੈਂਸੀ ਸੇਵਾਵਾਂ ਯਾਨੀ ਕਿ 911 ਵੀ ਪ੍ਰਭਾਵਿਤ ਜਿਹੜੀ ਉਹ ਹੋਈ ਹੈ। ਗੈਰ ਐਮਰਜੈਂਸੀ ਕਾਲ ਸੈਂਟਰ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਜਿਹੜੀਆਂ ਹੋਈਆਂ ਨੇ। ਅਮਰੀਕਾ ਤੋਂ ਇਲਾਵਾ ਆਸਟ੍ਰੇਲੀਆ ਅਤੇ ਜਰਮਨੀ 'ਚ ਵੀ ਬੈਂਕਿੰਗ, ਟੈਲੀਕਾਮ, ਮੀਡੀਆ, ਏਅਰਲਾਈਨਸ ਦੀਆਂ ਸੇਵਾਵਾਂ ਜਿਹੜੀਆਂ ਬਹੁਤ ਪ੍ਰਭਾਵਿਤ ਹੋਈਆਂ ਨੇ। ਆਸਟ੍ਰੇਲੀਆ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਦੇਸ਼ ਦੀਆਂ ਕੰਪਨੀ ਦੀਆਂ ਸੇਵਾਵਾਂ ਵੱਡੇ ਪੱਧਰ ਤੇ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਇਸ ਲਈ ਵੱਡੀ ਅਪਡੇਟ ਜਿਵੇਂ ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਹਵਾਈ ਸੇਵਾਵਾਂ ਜਿਹੜੀਆਂ ਉਹ ਠੱਪ ਹੋ ਗਈਆਂ ਨੇ। ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੱਸ ਦਈਏ ਕਿ ਮਾਈਕਰੋਸਾਫਟ ਦੇ ਸਰਵਰ 'ਚ ਖਰਾਬੀ ਆਉਣ ਕਾਰਨ ਫਲਾਈਟ ਸੇਵਾਵਾਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਕਈ ਕੰਪਨੀਆਂ ਦੇ ਜਹਾਜ਼ ਉੱਡਣ ਦੇ ਯੋਗ ਨਹੀਂ ਨੇ। ਭਾਰਤ 'ਚ ਦਿੱਲੀ, ਮੁੰਬਈ ਅਤੇ ਬੈਂਗਲੌਰ ਹਵਾਈ ਅੱਡਿਆਂ ਤੇ ਉਡਾਨਾਂ ਨਿਰਧਾਰਤ ਸਮੇਂ ਤੋਂ ਪਿੱਛੇ ਜਿਹੜੀਆਂ ਚੱਲ ਰਹੀਆਂ ਨੇ। ਭਾਰਤ ਸਰਕਾਰ ਨੇ ਇਹਨਾਂ ਤਕਨੀਕੀ ਸਮੱਸਿਆਵਾਂ ਤੋਂ ਬਾਅਦ ਮਾਈਕਰੋਸਾਫਟ ਦੇ ਨਾਲ ਸੰਪਰਕ ਕੀਤਾ। ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਐਮਰਜੈਂਸੀ ਮੀਟਿੰਗ ਜਿਹੜੀ ਉਹ ਬੁਲਾਈ ਹੈ। ਦੱਸ ਦਈਏ ਕਿ ਸਪਾਈਸ ਜੈਟ, ਇੰਡੀਗੋ ਅਤੇ ਆਕਾਸ਼ ਏਅਰਲਾਈਨ ਨੇ ਵੀ ਇਸੇ ਤਰ੍ਹਾਂ ਦੀਆਂ ਤਕਨੀਕੀ ਸਮੱਸਿਆਵਾਂ ਦਾ ਹਵਾਲਾ ਜਿਹੜਾ ਉਹ ਦਿੱਤਾ ਹੈ। ਇੰਡੀਗੋ ਅਤੇ ਸਪਾਈਸ ਜੈਟ ਵਰਗੀਆਂ ਏਅਰਲਾਈਨਸ ਦਾ ਕਹਿਣਾ ਹੈ ਕਿ ਸਰਵਰ ਦੀ ਸਮੱਸਿਆ ਕਾਰਨ ਸੇਵਾਵਾਂ ਜਿਹੜੀਆਂ ਉਹ ਰੁਕੀਆਂ ਹੋਈਆਂ ਨੇ। ਹਵਾਈ ਅੱਡੇ ਤੇ ਚੈੱਕ ਇਨ ਅਤੇ ਚੈੱਕ ਆਊਟ ਪ੍ਰਣਾਲੀ ਜਿਹੜੀ ਉਹ ਠੱਪ ਹੋ ਚੁੱਕੀ ਹੈ। ਬੁਕਿੰਗ ਸੇਵਾਵਾਂ ਵੀ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਸਿਰਫ ਏਅਰਲਾਈਨਸ ਹੀ ਨਹੀਂ ਬਲਕਿ ਕਈ ਦੇਸ਼ਾਂ 'ਚ ਬੈਂਕਿੰਗ ਸੇਵਾਵਾਂ, ਟਿਕਟ ਬੁਕਿੰਗ ਅਤੇ ਸਟਾਕ ਐਕਸਚੇਂਜ ਵੀ ਜਿਹੜਾ ਉਹ ਪ੍ਰਭਾਵਿਤ ਹੋਇਆ। ਸਾਈਬਰ ਸੁਰੱਖਿਆ ਪਲੇਟਫਾਰਮ ਯਾਨੀ ਕਿ ਕਰਾਊਡ ਸਟ੍ਰਾਈਕ 'ਚ ਸਮੱਸਿਆਵਾਂ ਕਾਰਨ ਸੇਵਾਵਾਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਇਹਨਾਂ ਦਾ ਸਭ ਤੋਂ ਜ਼ਿਆਦਾ ਅਸਰ ਜਿਹੜਾ ਅਮਰੀਕੀ ਏਅਰਲਾਈਨਸ 'ਤੇ ਪਿਆ। ਅਮਰੀਕਾ ਦੇ ਕਈ ਹਿੱਸਿਆਂ 'ਚ ਐਮਰਜੈਂਸੀ ਸੇਵਾਵਾਂ ਯਾਨੀ ਕਿ 911 ਵੀ ਪ੍ਰਭਾਵਿਤ ਜਿਹੜੀ ਉਹ ਹੋਈ ਹੈ। ਗੈਰ ਐਮਰਜੈਂਸੀ ਕਾਲ ਸੈਂਟਰ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਜਿਹੜੀਆਂ ਹੋਈਆਂ ਨੇ। ਅਮਰੀਕਾ ਤੋਂ ਇਲਾਵਾ ਆਸਟ੍ਰੇਲੀਆ ਅਤੇ ਜਰਮਨੀ 'ਚ ਵੀ ਬੈਂਕਿੰਗ, ਟੈਲੀਕਾਮ, ਮੀਡੀਆ, ਏਅਰਲਾਈਨਸ ਦੀਆਂ ਸੇਵਾਵਾਂ ਜਿਹੜੀਆਂ ਬਹੁਤ ਪ੍ਰਭਾਵਿਤ ਹੋਈਆਂ ਨੇ। ਆਸਟ੍ਰੇਲੀਆ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਦੇਸ਼ ਦੀਆਂ ਕੰਪਨੀ ਦੀਆਂ ਸੇਵਾਵਾਂ ਵੱਡੇ ਪੱਧਰ ਤੇ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਇਸ ਲਈ ਵੱਡੀ ਅਪਡੇਟ ਜਿਵੇਂ ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਹਵਾਈ ਸੇਵਾਵਾਂ ਜਿਹੜੀਆਂ ਉਹ ਠੱਪ ਹੋ ਗਈਆਂ ਨੇ। ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੱਸ ਦਈਏ ਕਿ ਮਾਈਕਰੋਸਾਫਟ ਦੇ ਸਰਵਰ 'ਚ ਖਰਾਬੀ ਆਉਣ ਕਾਰਨ ਫਲਾਈਟ ਸੇਵਾਵਾਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਕਈ ਕੰਪਨੀਆਂ ਦੇ ਜਹਾਜ਼ ਉੱਡਣ ਦੇ ਯੋਗ ਨਹੀਂ ਨੇ। ਭਾਰਤ 'ਚ ਦਿੱਲੀ, ਮੁੰਬਈ ਅਤੇ ਬੈਂਗਲੌਰ ਹਵਾਈ ਅੱਡਿਆਂ ਤੇ ਉਡਾਨਾਂ ਨਿਰਧਾਰਤ ਸਮੇਂ ਤੋਂ ਪਿੱਛੇ ਜਿਹੜੀਆਂ ਚੱਲ ਰਹੀਆਂ ਨੇ। ਭਾਰਤ ਸਰਕਾਰ ਨੇ ਇਹਨਾਂ ਤਕਨੀਕੀ ਸਮੱਸਿਆਵਾਂ ਤੋਂ ਬਾਅਦ ਮਾਈਕਰੋਸਾਫਟ ਦੇ ਨਾਲ ਸੰਪਰਕ ਕੀਤਾ। ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਐਮਰਜੈਂਸੀ ਮੀਟਿੰਗ ਜਿਹੜੀ ਉਹ ਬੁਲਾਈ ਹੈ। ਦੱਸ ਦਈਏ ਕਿ ਸਪਾਈਸ ਜੈਟ, ਇੰਡੀਗੋ ਅਤੇ ਆਕਾਸ਼ ਏਅਰਲਾਈਨ ਨੇ ਵੀ ਇਸੇ ਤਰ੍ਹਾਂ ਦੀਆਂ ਤਕਨੀਕੀ ਸਮੱਸਿਆਵਾਂ ਦਾ ਹਵਾਲਾ ਜਿਹੜਾ ਉਹ ਦਿੱਤਾ ਹੈ। ਇੰਡੀਗੋ ਅਤੇ ਸਪਾਈਸ ਜੈਟ ਵਰਗੀਆਂ ਏਅਰਲਾਈਨਸ ਦਾ ਕਹਿਣਾ ਹੈ ਕਿ ਸਰਵਰ ਦੀ ਸਮੱਸਿਆ ਕਾਰਨ ਸੇਵਾਵਾਂ ਜਿਹੜੀਆਂ ਉਹ ਰੁਕੀਆਂ ਹੋਈਆਂ ਨੇ। ਹਵਾਈ ਅੱਡੇ ਤੇ ਚੈੱਕ ਇਨ ਅਤੇ ਚੈੱਕ ਆਊਟ ਪ੍ਰਣਾਲੀ ਜਿਹੜੀ ਉਹ ਠੱਪ ਹੋ ਚੁੱਕੀ ਹੈ। ਬੁਕਿੰਗ ਸੇਵਾਵਾਂ ਵੀ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਸਿਰਫ ਏਅਰਲਾਈਨਸ ਹੀ ਨਹੀਂ ਬਲਕਿ ਕਈ ਦੇਸ਼ਾਂ 'ਚ ਬੈਂਕਿੰਗ ਸੇਵਾਵਾਂ, ਟਿਕਟ ਬੁਕਿੰਗ ਅਤੇ ਸਟਾਕ ਐਕਸਚੇਂਜ ਵੀ ਜਿਹੜਾ ਉਹ ਪ੍ਰਭਾਵਿਤ ਹੋਇਆ। ਸਾਈਬਰ ਸੁਰੱਖਿਆ ਪਲੇਟਫਾਰਮ ਯਾਨੀ ਕਿ ਕਰਾਊਡ ਸਟ੍ਰਾਈਕ 'ਚ ਸਮੱਸਿਆਵਾਂ ਕਾਰਨ ਸੇਵਾਵਾਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ।
ਇਹਨਾਂ ਦਾ ਸਭ ਤੋਂ ਜ਼ਿਆਦਾ ਅਸਰ ਜਿਹੜਾ ਅਮਰੀਕੀ 에ਅਰਲਾਈਨਸ ਤੇ ਪਿਆ। ਅਮਰੀਕਾ ਦੇ ਕਈ ਹਿੱਸਿਆਂ 'ਚ ਐਮਰਜੈਂਸੀ ਸੇਵਾਵਾਂ ਯਾਨੀ ਕਿ 911 ਵੀ ਪ੍ਰਭਾਵਿਤ ਜਿਹੜੀ ਉਹ ਹੋਈ ਹੈ। ਗੈਰ ਐਮਰਜੈਂਸੀ ਕਾਲ ਸੈਂਟਰ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਜਿਹੜੀਆਂ ਹੋਈਆਂ ਨੇ। ਅਮਰੀਕਾ ਤੋਂ ਇਲਾਵਾ ਆਸਟ੍ਰੇਲੀਆ ਅਤੇ ਜਰਮਨੀ 'ਚ ਵੀ ਬੈਂਕਿੰਗ, ਟੈਲੀਕਾਮ, ਮੀਡੀਆ, 에ਅਰਲਾਈਨਸ ਦੀਆਂ ਸੇਵਾਵਾਂ ਜਿਹੜੀਆਂ ਬਹੁਤ ਪ੍ਰਭਾਵਿਤ ਹੋਈਆਂ ਨੇ। ਆਸਟ੍ਰੇਲੀਆ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਦੇਸ਼ ਦੀਆਂ ਕੰਪਨੀ ਦੀਆਂ ਸੇਵਾਵਾਂ ਵੱਡੇ ਪੱਧਰ ਤੇ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਇਸ ਲਈ ਵੱਡੀ ਅਪਡੇਟ ਜਿਵੇਂ ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਹਵਾਈ ਸੇਵਾਵਾਂ ਜਿਹੜੀਆਂ ਉਹ ਠੱਪ ਹੋ ਗਈਆਂ ਨੇ। ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੱਸ ਦਈਏ ਕਿ ਮਾਈਕਰੋਸਾਫਟ ਦੇ ਸਰਵਰ 'ਚ ਖਰਾਬੀ ਆਉਣ ਕਾਰਨ ਫਲਾਈਟ ਸੇਵਾਵਾਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਕਈ ਕੰਪਨੀਆਂ ਦੇ ਜਹਾਜ਼ ਉੱਡਣ ਦੇ ਯੋਗ ਨਹੀਂ ਨੇ। ਭਾਰਤ 'ਚ ਦਿੱਲੀ, ਮੁੰਬਈ ਅਤੇ ਬੈਂਗਲੌਰ ਹਵਾਈ ਅੱਡਿਆਂ ਤੇ ਉਡਾਨਾਂ ਨਿਰਧਾਰਤ ਸਮੇਂ ਤੋਂ ਪਿੱਛੇ ਜਿਹੜੀਆਂ ਚੱਲ ਰਹੀਆਂ ਨੇ। ਭਾਰਤ ਸਰਕਾਰ ਨੇ ਇਹਨਾਂ ਤਕਨੀਕੀ ਸਮੱਸਿਆਵਾਂ ਤੋਂ ਬਾਅਦ ਮਾਈਕਰੋਸਾਫਟ ਦੇ ਨਾਲ ਸੰਪਰਕ ਕੀਤਾ। ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਐਮਰਜੈਂਸੀ ਮੀਟਿੰਗ ਜਿਹੜੀ ਉਹ ਬੁਲਾਈ ਹੈ। ਦੱਸ ਦਈਏ ਕਿ ਸਪਾਈਸ ਜੈਟ, ਇੰਡੀਗੋ ਅਤੇ ਆਕਾਸ਼ 에ਅਰਲਾਈਨ ਨੇ ਵੀ ਇਸੇ ਤਰ੍ਹਾਂ ਦੀਆਂ ਤਕਨੀਕੀ ਸਮੱਸਿਆਵਾਂ ਦਾ ਹਵਾਲਾ ਜਿਹੜਾ ਉਹ ਦਿੱਤਾ ਹੈ। ਇੰਡੀਗੋ ਤੇ ਸਪਾਈਸ ਜੈਟ ਵਰਗੀਆਂ 에ਅਰਲਾਈਨਸ ਦਾ ਕਹਿਣਾ ਹੈ ਕਿ ਸਰਵਰ ਦੀ ਸਮੱਸਿਆ ਕਾਰਨ ਸੇਵਾਵਾਂ ਜਿਹੜੀਆਂ ਉਹ ਰੁਕੀਆਂ ਹੋਈਆਂ ਨੇ। ਹਵਾਈ ਅੱਡੇ ਤੇ ਚੈੱਕ ਇਨ ਅਤੇ ਚੈੱਕ ਆਊਟ ਪ੍ਰਣਾਲੀ ਜਿਹੜੀ ਉਹ ਠੱਪ ਹੋ ਚੁੱਕੀ ਹੈ। ਬੁਕਿੰਗ ਸੇਵਾਵਾਂ ਵੀ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਸਿਰਫ 에ਅਰਲਾਈਨਸ ਹੀ ਨਹੀਂ ਬਲਕਿ ਕਈ ਦੇਸ਼ਾਂ 'ਚ ਬੈਂਕਿੰਗ ਸੇਵਾਵਾਂ, ਟਿਕਟ ਬੁਕਿੰਗ ਅਤੇ ਸਟਾਕ ਐਕਸਚੇਂਜ ਵੀ ਜਿਹੜਾ ਉਹ ਪ੍ਰਭਾਵਿਤ ਹੋਇਆ। ਸਾਈਬਰ ਸੁਰੱਖਿਆ ਪਲੇਟਫਾਰਮ ਯਾਨੀ ਕਿ ਕਰਾਊਡ ਸਟ੍ਰਾਈਕ 'ਚ ਸਮੱਸਿਆਵਾਂ ਕਾਰਨ ਸੇਵਾਵਾਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਇਹਨਾਂ ਦਾ ਸਭ ਤੋਂ ਜ਼ਿਆਦਾ ਅਸਰ ਜਿਹੜਾ ਅਮਰੀਕੀ 에ਅਰਲਾਈਨਸ ਤੇ ਪਿਆ। ਅਮਰੀਕਾ ਦੇ ਕਈ ਹਿੱਸਿਆਂ 'ਚ ਐਮਰਜੈਂਸੀ ਸੇਵਾਵਾਂ ਯਾਨੀ ਕਿ 911 ਵੀ ਪ੍ਰਭਾਵਿਤ ਜਿਹੜੀ ਉਹ ਹੋਈ ਹੈ। ਗੈਰ ਐਮਰਜੈਂਸੀ ਕਾਲ ਸੈਂਟਰ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਜਿਹੜੀਆਂ ਹੋਈਆਂ ਨੇ। ਅਮਰੀਕਾ ਤੋਂ ਇਲਾਵਾ ਆਸਟ੍ਰੇਲੀਆ ਅਤੇ ਜਰਮਨੀ 'ਚ ਵੀ ਬੈਂਕਿੰਗ, ਟੈਲੀਕਾਮ, ਮੀਡੀਆ, 에ਅਰਲਾਈਨਸ ਦੀਆਂ ਸੇਵਾਵਾਂ ਜਿਹੜੀਆਂ ਬਹੁਤ ਪ੍ਰਭਾਵਿਤ ਹੋਈਆਂ ਨੇ। ਆਸਟ੍ਰੇਲੀਆ ਦੇ ਰਾਸ਼ਟਰੀ ਸਾਈਬਰ ਸੁਰੱਖਿਆ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਦੇਸ਼ ਦੀਆਂ ਕੰਪਨੀ ਦੀਆਂ ਸੇਵਾਵਾਂ ਵੱਡੇ ਪੱਧਰ ਤੇ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਨੇ। ਇਸ ਲਈ ਵੱਡੀ ਅਪਡੇਟ ਜਿਵੇਂ ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਹਵਾਈ ਸੇਵਾਵਾਂ ਜਿਹੜੀਆਂ ਉਹ ਠੱਪ ਹੋ ਗਈਆਂ ਨੇ। ਕਾਰਨ ਸੁਣ ਕੇ ਤੁਸੀਂ ਵੀ